ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬਸਤੀ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਸਭ ਤੋਂ ਪਹਿਲਾਂ ਜਿਹੜੇ ਪਰਿਵਾਰਕ ਮੈਂਬਰ ਇੱਥੇ ਇਸ ਅਸਥਾਨ ਤੇ ਜੁੜ ਰਹੇ ਨੇ, ਔਰ ਜਿਹੜੇ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜਿਹੜੇ ਮੈਂਬਰ ਜੁੜ ਰਹੇ, ਜਿਹੜੇ ਇੱਥੇ ਬੈਠੇ, ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ। ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ। ਔਰ ਜਿਨ੍ਹਾਂ ਨੇ ਅਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤੇ, ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਰਾਮਦਾਸ ਜੀ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਕੁਝ ਕਮੈਂਟ ਆਪਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜਨਾ, ਉਸ ਤੋਂ ਬਾਅਦ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਆਪ ਜੀਆਂ ਦੇ ਦੀਦਾਰ ਕਰਾਂਗੇ। ਜੁੜਿਓ ਪਿਆਰ ਨਾਲ ਸਾਰੇ ਗੁਰਮੰਤਰ ਦੇ ਜਾਪ ਦੇ ਵਿੱਚ। ਵਾਹਿਗੁਰੂ
वाहिगुरु 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 सारे वाहिगुरु 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 गुरु रामदास जी गुरु रामदास जी प्यार न लखन जी धन बाबा दीप सिंह जी वाहिगुरु 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 तन गुरु रामदास जी 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 बाबा दीप सिंह 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 जी वाहिगुरु 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 एक ओंकार सतनाम करता पुरख निर्भव निर्वैर अकाल
मूरत अजूनी सहबा गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सहबा गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर सारे अकाल मूरत अजूनी सहभं गुर प्रसाद जप। आद सच जुगाद सच है भी सच नानक होसी भी सच। धन गुरु रामदास जी मैं तेरा। 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 मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। धन बाबा दीप सिंह जी मैं तेरा। 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 मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाਹਿਗੁਰੂ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਵਾਹਿਗੁਰੂ। ਸਭ ਦੀ ਆਵਾਜ਼ ਆਵੇ ਪਿਆਰਿਓ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਉੱਚੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੈਂ ਤੁਹਾਡੀ ਆਵਾਜ਼ ਸੁਣ ਨਹੀਂ ਪਾ ਰਿਹਾ ਵਾਹਿਗੁਰੂ ਸਾਰੀ ਸੰਗਤ ਦੀ ਆਵਾਜ਼ ਆ ਰਹੀ ਵਾਹਿਗੁਰੂ 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 ਸੰਗਤ ਦੀ ਆਵਾਜ਼ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਮਿਲ ਕੇ ਵਾਹਿਗੁਰੂ 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 ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਅਸੀਂ ਦੋ ਤਿੰਨ ਜ਼ਰੂਰੀ ਬੇਨਤੀਆਂ ਕਰਦੇ ਹਾਂ ਸ਼ਬਦ ਪੜਨ ਤੋਂ ਪਹਿਲਾਂ, ਉਹ ਕਰਕੇ ਫਿਰ ਆਪਾਂ ਸ਼ਬਦ ਪੜਨਾ ਹੈ। ਅੱਜ ਵੇਖੋ ਇੱਕ ਪਰਿਵਾਰ ਨੇ ਉਦਮ ਕੀਤਾ, ਛੋਟਾ ਜਿਹਾ ਇਲਾਕਾ ਹੈ, ਆਬਾਦੀ ਪੱਖ ਤੋਂ ਕਹਿ ਲਓ, ਸਿੱਖਾਂ ਦੀ ਗਿਣਤੀ ਦੇ ਪੱਖ ਤੋਂ ਕਹਿ ਲਓ, ਪਰ ਉਪਰਾਲਾ ਇੱਕ ਪਰਿਵਾਰ ਨੇ ਕੀਤਾ ਤੇ ਲਾਹਾ ਕਿੰਨੇ ਇਲਾਕਿਆਂ ਦੀ ਸੰਗਤ ਲੈ ਰਹੀ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸਭ ਨੂੰ ਭਾਗ ਲਾਉਣ, ਇਹ ਮੇਰੀ ਅਰਦਾਸ ਹੈ। ਜਿਹੜੀਆਂ ਬੇਨਤੀਆਂ ਅਸੀਂ ਕਰਦੇ ਹਾਂ, ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਸਾਰਿਆਂ ਨੂੰ ਸੁੱਖ ਦੇਣ ਦੀ ਸ਼ਮਤਾ ਭਾਵੇਂ ਸਾਡੇ ਵਿੱਚ ਨਾ ਹੋਵੇ, ਅਸੀਂ ਸਾਰਿਆਂ ਨੂੰ ਸੁੱਖ ਦਈਏ, ਇਹ ਸਾਡੇ ਹੱਥ ਵੱਸ ਦੇ ਵਿੱਚ ਨਹੀਂ ਗੱਲ। ਹੁਣ ਮੈਂ ਇਕੱਲਾ ਹੀ ਚਾਹਾਂ, ਮੈਂ ਚਾਹਾਂ ਕਿ ਸਾਰੇ ਆਪਣੇ ਇਲਾਕੇ ਨੂੰ ਹੀ, ਅੰਮ੍ਰਿਤਸਰ ਸਾਹਿਬ ਨੂੰ ਹੀ ਸੁੱਖ ਦੇ ਦੇਵਾਂ, ਇੰਪੋਸੀਬਲ ਗੱਲ ਹੈ। ਪੰਜਾਬ ਦੀ ਗੱਲ ਦੂਰ ਦੀ ਰਹਿ ਗਈ, ਹਿੰਦੁਸਤਾਨ ਦੀ ਗੱਲ ਦੂਰ ਦੀ ਰਹਿ ਗਈ, ਅਸੀਂ ਆਪਣੇ ਪੂਰੇ ਇਲਾਕੇ ਨੂੰ ਵੀ ਕਈ ਵਾਰੀ ਸੁੱਖ ਨਹੀਂ ਦੇ ਪਾਉਂਦੇ। ਸੁਣਿਓ, ਸਾਰਿਆਂ ਨੂੰ ਸੁੱਖ ਦੇਣ ਦੀ ਖਮਤਾ ਭਾਵੇਂ ਸਾਡੇ ਹੱਥ ਵਿੱਚ ਨਾ ਹੋਵੇ, ਪਰ ਕਿਸੇ ਨੂੰ ਦੁੱਖ ਨਾ ਪਹੁੰਚਾਉਣਾ ਇਹ ਸਾਡੇ ਹੱਥ ਦੇ ਵਿੱਚ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਚਲੋ ਜੇ ਸਾਰਿਆਂ ਨੂੰ ਸੁਖੀ ਨਹੀਂ ਕਰ ਸਕਦੇ, ਇਹ ਤੁਹਾਡੇ ਹੱਥ ਵਿੱਚ ਨਹੀਂ, ਸਾਡੇ ਹੱਥ ਵਿੱਚ ਨਹੀਂ,
ਪਰ ਕਿਸੇ ਨੂੰ ਦੁਖੀ ਨਾ ਕਰਨਾ ਇਹ ਸਾਡੇ ਹੱਥ ਵਿੱਚ ਹੈ। ਜਿਹੜਾ ਵੀ ਤੇਰੀ ਵਾਈਬ੍ਰੇਸ਼ਨ 'ਚ ਆਇਆ, ਜਿਹੜਾ ਵੀ ਤੇਰੇ ਇਰਦ ਗਿਰਦ ਆਇਆ, ਜਿਹੜਾ ਵੀ ਤੇਰਾ ਜਾਣੂ ਹੈ, ਜਿਹਨੂੰ ਤੂੰ ਜਾਣਦਾ ਹੈ, ਕੋਸ਼ਿਸ਼ ਕਰ, ਕਿਉਂਕਿ ਅਣਜਾਣ ਬੰਦੇ ਦੇ ਨਾਲ ਤੇ ਕੋਈ ਗੱਲਬਾਤ ਹੁੰਦੀ ਨਹੀਂ। ਕਈ ਵਾਰੀ ਬੰਦਾ ਵੈਰ ਵੀ ਆਪਣਿਆਂ ਨਾਲ ਹੀ ਪਾਉਂਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਅਣਜਾਣ ਪੁਣੇ ਕਰਕੇ ਛੋਟੀ ਮੱਤ ਕਰਕੇ ਕਈ ਵਾਰੀ ਵੈਰ ਵੀ ਆਪਣਿਆਂ ਨਾਲ ਪੈਂਦਾ ਹੈ। ਬਾਹਰ ਵਾਲਿਆਂ ਨੂੰ ਤੇ ਕੋਈ ਜਾਣਦਾ ਹੀ ਨਹੀਂ। ਉਹ ਘੱਟ ਤੋਂ ਘੱਟ ਇਹਨਾਂ ਤੇ ਜ਼ਰੂਰ ਕਰ ਸਕਦੇ ਆ ਨਾ, ਜਿਹੜੇ ਸਾਡੇ ਨੌਨ ਨੇ, ਜਿਹੜੇ ਸਾਡੇ ਜਾਣੂ ਨੇ, ਜੇ ਅਸੀਂ ਉਹਨਾਂ ਨੂੰ ਸੁਖੀ ਨਹੀਂ ਕਰ ਸਕਦੇ ਤੇ ਦੁਖੀ ਵੀ ਨਾ ਕਰੀਏ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡੇ ਕਰਕੇ ਕੋਈ ਦੁਖੀ ਨਾ ਹੋਵੇ, ਕਿਉਂਕਿ ਕਰਮ ਬੀਜਣਾ ਸਾਡੇ ਹੱਥ ਵਿੱਚ ਹੈ। ਚੰਗਾ ਬੀਜੋ, ਮੰਦਾ ਬੀਜੋ, ਜਿਹੋ ਜਿਹਾ ਮਰਜ਼ੀ ਬੀਜ ਲਓ, ਸਾਡੇ ਹੱਥ ਵਿੱਚ ਹੈ। ਫੁੱਲ ਆਜ਼ਾਦੀ ਹੈ ਕਰਮ ਬੀਜਣ ਦੇ ਵਿੱਚ ਸਾਨੂੰ। ਪਰ ਪਿਆਰਿਓ, ਇੱਕ ਗੱਲ ਜ਼ਿਹਨ ਵਿੱਚ ਬਿਠਾਇਓ, ਕਰਮ ਬੀਜਣ ਵਿੱਚ ਆਜ਼ਾਦੀ ਹੈ। ਜਦੋਂ ਉਹ ਬੀਜੇ ਹੋਏ ਕਰਮਾਂ ਦਾ ਤੂੰ ਫਲ ਭੋਗਣਾ ਹੈ ਨਾ, ਫਲ ਖਾਣਾ ਹੈ, ਉਹਦੇ ਵਿੱਚ ਆਜ਼ਾਦੀ ਨਹੀਂ। ਜੋ ਤੂੰ ਬੀਜਿਆ ਖਾਣਾ ਉਹੀ ਹੀ ਪੈਣਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਫ਼ਰਤ ਬੀਜੀਏ ਤੇ ਨਫ਼ਰਤ ਖਾਣੀ ਪਏਗੀ, ਪਿਆਰ ਬੀਜਿਆ ਤੇ ਪਿਆਰ ਹੀ ਖਾਏਗਾ। ਹੈ ਜੀ, ਇਸ ਕਰਕੇ ਇਹ ਮੇਰੀ ਬੇਨਤੀ ਹੈ, ਕੋਸ਼ਿਸ਼ ਕਰੀਏ ਜਿਹੜੇ ਵੀ ਸਾਡੇ ਇਰਦ ਗਿਰਦ ਨੇ ਉਹ ਸਾਡੇ ਕੋਲੋਂ ਦੁਖੀ ਨਾ ਹੋਣ, ਪਰੇਸ਼ਾਨ ਨਾ ਹੋਣ। ਚਲੋ ਜੇ ਸੁਖੀ ਨਹੀਂ ਕਰ ਸਕਦੇ ਤੇ ਦੁਖੀ ਵੀ ਨਾ ਕਰੋ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ ਔਰ ਸੱਚਾਈ ਹੈ, ਸੱਚਾਈ। ਔਰ ਜਦੋਂ ਦੀਆਂ ਮੈਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਬਹੁਤ ਬਦਲਾਵ ਆ ਰਿਹਾ, ਬਹੁਤ ਬਦਲਾਵ। ਹਜ਼ਾਰਾਂ ਦੇ ਹਿਸਾਬ ਨਾਲ ਸਾਨੂੰ ਰੋਜ਼ ਮੈਸੇਜ ਆਉਂਦੇ ਨੇ, ਹਜ਼ਾਰਾਂ ਦੇ ਹਿਸਾਬ ਨਾਲ, ਕਿ ਜਦੋਂ ਦਾ ਅਸੀਂ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਨਾ ਸ਼ੁਰੂ ਕੀਤਾ, ਉਦੋਂ ਦਾ ਸਾਡੇ ਜੀਵਨ ਵਿੱਚ ਤਬਦੀਲੀ ਆ ਗਈ। ਅੱਗੇ ਡਿੱਗੂ ਕਰਦੇ ਸਾਂ, ਹਰ ਗੱਲ ਦੇ ਉੱਤੇ ਡੋਲ ਜਾਂਦੇ ਸਾਂ, ਪਰ ਹੁਣ ਡੋਲਣਾ ਮੁੱਕ ਗਿਆ। ਹੁਣ ਪਤਾ ਲੱਗ ਗਿਆ ਕਿ ਬਾਪੂ ਵੱਡਾ ਹੈ, ਉਹ ਨਾਲ ਹੈ, ਤੇ ਫਿਰ ਡੋਲੀਏ ਕਿਉਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਡੋਲਣਾ ਮੁੱਕ ਗਿਆ, ਪਰੇਸ਼ਾਨੀਆਂ ਮੁੱਕ ਗਈਆਂ, ਟੈਨਸ਼ਨਾਂ ਮੁੱਕ ਗਈਆਂ। ਹਾਂਜੀ, ਅਗਲੀ ਗੱਲ ਸੁਣਿਓ ਧਿਆਨ ਨਾਲ, ਇਹ ਵੀ ਬੜੀ ਸੱਚਾਈ ਭਰੀ ਗੱਲ ਹੈ। ਔਰ ਤੁਸੀਂ ਇਰਦ ਗਿਰਦ ਇਹ ਚੀਜ਼ ਵੇਖਦੇ ਹੋਵੋਗੇ, ਪਰਮੇਸ਼ਰ ਸਾਰਿਆਂ ਨੂੰ ਇੱਕੋ ਮਿੱਟੀ ਨਾਲ ਬਣਾਉਂਦਾ ਹੈ, ਇੱਕੋ ਮਿੱਟੀ ਨਾਲ। ਹੁਣ ਜਿਸ ਕਿਰਿਆ ਦੇ ਰਾਹੀਂ ਮੈਂ ਧਰਤੀ ਤੇ ਆਇਆ, ਉਸੇ ਪ੍ਰਕਿਰਿਆ ਰਾਹੀਂ ਤੁਸੀਂ ਆਏ ਹੋ, ਕੋਈ ਵੱਖਰੀ ਗੱਲ ਨਹੀਂ। ਜੋ ਮੇਰੇ ਸਰੀਰ ਦੇ ਅੰਗ ਨੇ, ਜੇ ਮੇਰਾ ਨੱਕ ਇੱਥੇ ਲੱਗਾ, ਤੁਹਾਡਾ ਵੀ ਇੱਥੇ ਹੀ ਲੱਗਾ। ਅੱਖਾਂ ਜੇ ਮੇਰੀਆਂ ਇੱਥੇ ਨੇ, ਤੁਹਾਡੀਆਂ ਵੀ। ਹਰੇਕ ਨੂੰ ਪਰਮੇਸ਼ਰ ਨੇ ਇੱਕੋ ਮਿੱਟੀ ਦੇ ਨਾਲ ਬਣਾਇਆ ਹੈ। ਫਰਕ ਬਸ ਇੰਨਾ ਹੈ, ਕੋਈ ਬਾਹਰੋਂ ਖੂਬਸੂਰਤ ਹੈ ਤੇ ਕੋਈ ਅੰਦਰੋਂ ਖੂਬਸੂਰਤ ਹੈ ਜੀ। ਅੰਦਰਲੀ ਖੂਬਸੂਰਤੀ ਬੜੀ ਮਾਇਨੇ ਰੱਖਦੀ ਹੈ। ਬਾਹਰੋਂ ਜਿਹੋ ਜਿਹਾ ਮਰਜ਼ੀ ਤੇਰਾ ਰੂਪ ਹੈ, ਕਾਲਾ ਰੰਗ ਹੈ, ਗੋਰਾ ਰੰਗ ਹੈ, ਕੋਈ ਮਾਇਨੇ ਨਹੀਂ ਰੱਖਦੀ ਗੱਲ। ਬਾਹਰੋਂ ਖੂਬਸੂਰਤ ਤੂੰ ਕਿੰਨਾ, ਇਹ ਇੰਨੀ ਚੀਜ਼ ਮਾਇਨੇ ਨਹੀਂ ਰੱਖਦੀ। ਮਾਇਨੇ ਤੇ ਰੱਖਦੀ ਹੈ ਤੇਰੀ ਸੀਰਤ ਕਿਹੋ ਜਿਹੀ ਹੈ ਜੀ। ਸੂਰਤ ਨਹੀਂ, ਤੇਰੀ ਸੀਰਤ ਕਿਹੋ ਜਿਹੀ ਹੈ, ਤੇਰੇ ਅੰਦਰ ਕੀ ਸੱਚਾਈ ਹੈ, ਤੇਰੇ ਅੰਦਰ ਕੀ ਹੈ। ਮੇਨ ਚੀਜ਼ ਤੇ ਉਹ ਮਾਇਨੇ ਰੱਖਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਆਪ ਨੂੰ ਅੰਦਰੋਂ ਖੂਬਸੂਰਤ ਬਣਾਉਣ ਦਾ ਯਤਨ ਕਰੋ, ਅੰਦਰੋਂ। ਇਹ ਮੇਰੀ ਬੇਨਤੀ ਹੈ। ਬਾਹਰਲੀ ਖੂਬਸੂਰਤੀ ਤੇ ਦੁਨੀਆ ਵੇਖ ਲੇਗੀ, ਪਰ ਸੱਚਾਈ ਏ ਅੰਦਰਲੀ ਖੂਬਸੂਰਤੀ ਬਾਰੇ ਮੇਰਾ ਸਾਹਿਬ ਵੇਖਦਾ ਹੈ। ਸਤਿਗੁਰਾਂ ਨੂੰ ਪਤਾ ਹੈ ਇਹਦਾ ਜੀਵਨ ਅੰਦਰੋਂ ਕਿੱਥੇ ਖੜੋਤਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜਾ ਅਸੀਂ ਆਪਣੇ ਆਪ ਨੂੰ ਬਾਹਰੋਂ ਸਵਾਰਨ ਦਾ ਯਤਨ ਕਰਦੇ ਆਂ। ਬੀਬੀਆਂ ਕਿੰਨੇ ਤਰ੍ਹਾਂ ਦੇ ਮੇਕਅਪ ਕਰਦੀਆਂ ਨੇ, ਭਾਈ ਵੀ ਕਰਦੇ ਨੇ ਮੇਕਅਪ। ਸੁਣਿਓ, ਕਿੰਨਾ ਕੁਝ ਅਸੀਂ ਆਪਣੇ ਚਿਹਰਿਆਂ ਦੇ ਉੱਤੇ ਲਾਉਂਦੇ ਆਂ, ਦੁਨੀਆ ਨੂੰ ਖੂਬਸੂਰਤ ਲੱਗੀ ਹੈ। ਨਹੀਂ ਭਾਈ, ਆਪਣੇ ਅੰਦਰੋਂ ਆਪਣੇ ਆਪ ਨੂੰ ਸਵਾਰੋ ਕਿ ਮੈਂ ਆਪਣੇ ਮਾਲਕ ਨੂੰ ਕਿਵੇਂ ਸੋਹਣਾ ਲੱਗ ਸਕਦਾ। ਇਹ ਚੀਜ਼ ਦਾ ਧਿਆਨ ਰੱਖੋ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ ਹੈ।
ਇੱਕ ਵਾਰੀ ਮੈਂ ਪੁੱਛ ਲਾਂ, ਚੜ੍ਹਦੀ ਕਲਾ 'ਚ ਉਹ ਸਤਿ ਸ੍ਰੀ ਅਕਾਲ। ਵੇਖੋ ਜਿਹੜੇ ਗੁਰਮੁਖ ਪਿਆਰੇ ਰੋਜ਼ ਸਮਾਗਮ ਵੇਖਦੇ ਉਹਨਾਂ ਨੂੰ ਪਤਾ ਹੈ ਜਦੋਂ ਮੈਂ ਇੰਨੀ ਗੱਲ ਕਹਿਣੀ ਤੇ ਤੁਸੀਂ ਬਾਹਾਂ ਉੱਚੀਆਂ ਕਰਕੇ ਜਕਾਰਾ ਲਾਉਣਾ ਹੈ ਤੇ ਚੜ੍ਹਦੀ ਕਲਾ 'ਚ ਬੈਠੇ ਹੋਣ ਦਾ ਸਬੂਤ ਦੇਣਾ ਹੈ। ਮੈਨੂੰ ਬੜੀ ਖੁਸ਼ੀ ਹੋਈ, ਤਕਰੀਬਨ ਸਾਰੇ ਪਰਿਵਾਰਕ ਮੈਂਬਰ ਹੀ ਤੁਸੀਂ ਬੈਠੇ ਹੋ ਤੇ ਜੇ ਕੋਈ ਨਵਾਂ ਬੈਠਾ ਉਹਨੂੰ ਹੁਣ ਪਤਾ ਲੱਗ ਗਿਆ ਤੇ ਮੈਂ ਫਿਰ ਦੁਬਾਰਾ ਪੁੱਛ ਲਾਂ, ਚੜ੍ਹਦੀ ਕਲਾ 'ਚ ਉਹ ਸੋਨਿਹਾਲ। ਸਤਿ ਸ੍ਰੀ ਅਕਾਲ। ਵਾਹ ਵਾਹ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿੰਨਾ ਕੁ ਸਮਾਂ ਆਪਾਂ ਬਹਿਣਾ ਹੈ ਨਾ, ਬਸ ਇਸੇ ਚੜ੍ਹਦੀ ਕਲਾ 'ਚ ਬਹਿਣਾ ਹੈ, ਕਿਸੇ ਨੇ ਢਿੱਲੇ ਨਹੀਂ ਪੈਣਾ। ਔਰ ਇੱਕ ਮੈਂ ਬੇਨਤੀ ਭੁੱਲ ਗਿਆ ਸਾਂ ਕਰਨੀ, ਗੁਰਮੁਖਾਂ ਨੇ ਬੜਾ ਸੋਹਣਾ ਇਹ ਕੰਮ ਕੀਤਾ ਹੈ, ਜਗ੍ਹਾ ਜਗ੍ਹਾ ਤੇ ਲਿਖ ਕੇ ਲਾਤਾ ਹੈ ਕਿ ਕਿਰਪਾ ਆਪਣੇ ਮੋਬਾਈਲ ਬੰਦ ਕਰਕੇ ਬੈਠੋ। ਇਹ ਮੈਂ ਬੇਨਤੀ ਕਰਨੀ ਭੁੱਲ ਗਿਆ ਸਾਂ, ਤੁਸੀਂ ਕਿਰਪਾ ਕਰ ਦਿਓ ਜਿਨ੍ਹਾਂ ਦੇ ਫੋਨ ਔਨ ਨੇ ਬੰਦ ਕਰ ਦਿਓ ਜਾਂ ਸਾਇਲੈਂਟ ਮੋਡ ਤੇ ਕਰ ਦਿਓ। ਕੋਈ WhatsApp ਨਹੀਂ ਚਲਾਉਣੇ, ਫੇਸਬੁੱਕਾਂ ਨਹੀਂ, ਕਿਸੇ ਨੇ ਇੱਕ ਦੂਜੇ ਨਾਲ ਗੱਲਾਂ ਨਹੀਂ ਕਰਨੀਆਂ, ਬਸ ਜਿਹੜਾ ਕੰਮ ਕਰਨਾ ਹੈ ਉਹ ਕਰੀਏ। ਵੇਖੋ ਅਸੀਂ ਕਿਸੇ ਵੱਡੇ ਅਫਸਰ ਦੇ ਦਫ਼ਤਰ 'ਚ ਜਾਈਏ ਨਾ, ਜੇ ਉਹਦੇ ਸਾਹਮਣੇ ਮੋਬਾਈਲ ਸੁਣੀ ਚੱਲੀਏ ਕਦੀ ਸਾਡਾ ਕੰਮ ਨਹੀਂ ਕਰੇਗਾ। ਇਹਨੂੰ ਤੇ ਮੇਰੇ ਕੋਲ ਬਹਿਣ ਦੀ ਅਕਲ ਹੀ ਨਹੀਂ, ਇੱਥੇ ਬਹਿ ਕੇ ਵੀ ਗੱਲਾਂ ਕਰੀ ਜਾਂਦਾ। ਇੰਨਾ ਕਾਹਦਾ ਤੂੰ ਬਿਜ਼ੀ ਹੈ ਭਾਈ? ਹਾਂਜੀ, ਆਇਆ ਮੇਰੇ ਕੋਲੋਂ ਕੰਮ ਕਰਾਉਣੇ, ਤੇਰਾ ਧਿਆਨ ਤੇ ਦੂਜੇ ਫੋਨਾਂ ਵੱਲ ਲੱਗਿਆ ਪਿਆ। ਕਦੀ ਉਹ ਕੰਮ ਨਹੀਂ ਕਰੇਗਾ ਕਿ ਇਹਨੂੰ ਮੈਨਰਸ ਨਹੀਂ, ਇਹਨੂੰ ਅਕਲ ਨਹੀਂ। ਤੇ ਅਸੀਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬਹਿ ਕੇ ਫੋਨ ਕਰੀ ਵੀ ਜਾਂਦੇ ਆ, ਸੁਣੀ ਵੀ ਜਾਂਦੇ ਆ, WhatsApp ਚਲਾਈ ਜਾਵਾਂਗੇ, ਫੇਸਬੁੱਕਾਂ ਚਲਾਈ ਜਾਵਾਂਗੇ। ਸੱਚੀ ਗੱਲ, ਇੱਥੇ ਬਹਿ ਕੇ ਵੀ ਖਾਲੀ ਮੁੜ ਜਾਵਾਂਗੇ, ਖਾਲੀ। ਗੁਰੂ ਪਿਤਾ ਨੇ ਜਦੋਂ ਧਿਆਨ ਮਾਰਨਾ ਤੁਹਾਡੇ ਵੱਲ, ਤੁਸੀਂ ਮੋਬਾਈਲ 'ਤੇ ਲੱਗੇ ਹੋਣਾ, ਮਾਰ ਕਹਿਣਗੇ ਇਹਦਾ ਕੰਮ ਮੈਂ ਕਿਵੇਂ ਕਰਾਂ, ਇਹਦਾ ਤੇ ਮੇਰੇ ਵੱਲ ਧਿਆਨ ਹੀ ਕੋਈ ਨਹੀਂ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਚੰਦਰਮਾ ਦੇ ਵਰਗਾ ਹੈ ਸਾਡਾ ਸਾਰਿਆਂ ਦਾ ਜੀਵਨ, ਚੰਦਰਮਾ ਦੇ ਵਰਗਾ। ਫਿਰ ਮੈਂ ਦੁਹਰਾ ਰਿਹਾ, ਚੰਦਰਮਾ ਦੇ ਵਰਗਾ ਸਾਡਾ ਸਾਰਿਆਂ ਦਾ ਜੀਵਨ, ਜਿਹਦੇ ਵਿੱਚ ਸੁੱਖ ਦੀ ਪੂਰਨਮਾਸ਼ੀ ਵੀ ਹੈ ਤੇ ਦੁੱਖ ਦੀ ਅਮਾਵਸ ਵੀ ਆਉਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਸੁੱਖ ਦੀ ਪੂਰਨਮਾਸ਼ੀ ਆਈ ਫਿਰ ਅਹੰਕਾਰ ਨਾ ਕਰ, ਅਹੰਕਾਰ ਨਾ ਕਰ। ਜੇ ਸੁੱਖ ਦੀ ਪੂਰਨਮਾਸ਼ੀ ਆਈ ਹੈ ਨਾ, ਸ਼ੁਕਰਾਨਾ ਕਰ ਦਾਤਿਆ ਤੇਰਾ ਸ਼ੁਕਰ ਹੈ। ਸਾਰੇ ਕਹੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੇ ਸੁੱਖ ਦੀ ਪੂਰਨਮਾਸ਼ੀ ਆਈ ਤੇ ਉਹਦਾ ਸ਼ੁਕਰਾਨਾ ਕਰ। ਤੇ ਪਿਆਰਿਆ, ਜੇ ਦੁੱਖ ਦੀ ਅਮਾਵਸ ਆ ਗਈ ਹੈ ਨਾ, ਮੱਸਿਆ ਆ ਗਈ ਹੈ, ਤੇ ਡੋਲ ਨਾ, ਨਿਤਨੇਮ ਵਧਾ ਕੇ ਉਹਦੇ ਚਰਨ ਫੜ ਕੇ ਅਰਦਾਸ ਕਰ। ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਕਿ ਜੀ। ਮਹਾਰਾਜ ਕਿਰਪਾ ਦਾ ਖਾਤਾ ਖੋਲੋ, ਇਹ ਦੁੱਖ ਦੀ ਇਹ ਜਿਹੜੀ ਅਮਾਵਸ ਦੀ ਰਾਤ ਹੈ ਨਾ, ਇਹ ਆਪੇ ਕੱਟ ਦਿਓ। ਤੇ ਮੈਂ ਹਿੱਕ ਤੇ ਹੱਥ ਮਾਰ ਕੇ ਕਹਿ ਰਿਹਾ, ਉਹਦੀ ਕਿਰਪਾ ਨਾਲ ਜਦੋਂ ਨਿਤਨੇਮ ਵਧਾ ਕੇ ਉਹਦੇ ਚਰਨ ਫੜ ਕੇ ਅੰਦਰੋਂ ਅਰਦਾਸ ਕਰੋਗੇ ਨਾ, ਦਾਤਿਆ ਇਹ ਦੁੱਖ ਦੀ ਅਮਾਵਸ ਆਪ ਤੋਂ ਦੂਰ ਕਰ। ਮੈਂ ਗਰੰਟੀ ਦੇਣਾ, ਗਰੰਟੀ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਇਹੋ ਜੀ ਕਿਰਪਾ ਕਰਨਗੇ। ਮੰਨ ਲਓ ਜੇ ਲਿਖਿਆ ਨਾ ਕਰਮਾਂ ਦੇ ਵਿੱਚ 10 ਸਾਲ ਕੋਈ ਕਸ਼ਟ ਅਸੀਂ ਤੁਸੀਂ ਭੋਗਣਾ, ਇਹ ਅਮਾਵਸ ਇੰਨਾ ਸਮਾਂ ਸਾਡੀ ਲਾਈਫ 'ਚ ਰਹਿਣਾ ਹੀ ਹੈ, ਕਸ਼ਟ ਰਹਿਣਾ ਹੈ। ਜਦੋਂ ਪਿਆਰ ਦੇ ਨਾਲ ਚਰਨ ਫੜ ਕੇ ਬੇਨਤੀ ਕਰਾਂਗੇ ਨਾ, ਨਿਤਨੇਮ ਵਧਾ ਕੇ, ਮੇਰੇ ਬਾਪੂ ਵਿੱਚ ਏਡੀ ਤਾਕਤ ਹੈ, ਤੇਰੇ 10 ਸਾਲਾਂ ਦਾ ਦੁੱਖ 10 ਮਿੰਟਾਂ 'ਚ ਕੱਟ ਸਕਦਾ ਹੈ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਤੇ ਜੇ ਮੰਨ ਲਓ 10 ਮਿੰਟਾਂ ਦੀ ਕੋਈ ਪ੍ਰੋਬਲਮ ਹੈ, 10 ਮਿੰਟਾਂ ਦੇ ਲਈ ਕੋਈ ਦੁੱਖ ਆਉਣਾ ਹੈ ਨਾ, ਸਤਿਗੁਰਾਂ ਦੇ ਚਰਨ ਫੜ ਲੈ, ਉਹ ਕਿਰਪਾ ਦਾ ਖਾਤਾ ਖੋਲ ਕੇ 10 ਮਿੰਟਾਂ ਦਾ ਕਸ਼ਟ 10 ਸਕਿੰਟਾਂ 'ਚ ਵੀ ਕੱਟ ਸਕਦਾ ਹੈ ਤੇ ਸੁਪਨੇ 'ਚ ਵੀ ਕੱਟ ਸਕਦਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸ਼ਬਦ ਅੱਜ ਮੈਂ ਪੜ੍ਹਨਾ ਹੈ, ਧੰਨ ਗੁਰੂ
अर्जन दे पातशाह जी दे प्यारे मिठड़े बोल गुरु ग्रंथ साहिब जी दे 522 नंबर अंग दे उत्ते ये शब्द दर्ज, महिमा कही न जाए गुर समरथ देव। अज गुरु तेग बहादुर साहिब जी का आगमन दिन ने, बड़ा वड्डा दिहाड़ा, बड़ा वड्डा, छोटी गल ना समझियो। बाबा नंद सिंह साहिब का बचन है, ये गल सुन के तगड़ा जकारा आवे तुहाडे वल्लों, पहले गल सुन लेना। ये बाबा नंद सिंह साहिब का बचन है, कहते जिस दिन गुरु पिता जी के आगमन का दिन होवे ना, किसी भी साहिब का, कहते जिस दिन गुरु पिता जी के आगमन का दिन होवे, कहते एडा वड्डा दिन हुंदा है, जे इस दिन कोई पशु पंछी परिंदा भी चढ़ाई कर जावे, वो भी नरकां नूं नहीं जांदा। अज दे दिन दरगाह दे बूहे खुले हुंदे ने। बोले सो निहाल, सत श्री अकाल। बड़ा वड्डा दिन है अज, बड़ा वड्डा दिन। ते आओ बापू जी दियां वडियाइयां च सारी संगत जुड़िओ, कोई रस्सी ना मंझी ना। जेड़े मेरे वीर खलोते ने पिछे, बेटा सारे बह जाओ, तुसी बह के तुसी भी कीर्तन सुनो, गल्लां बातां वल ध्यान नहीं, बस इधर ध्यान रखो, बैठ जाओ सारे, बेनती है। आओ बड़े प्यार दे विच, क्योंकि ये समय वार वार नहीं जे मिलदे, मैं सच कह रहा, पता नहीं किवें सतगुरां ने ये विध बनाई है, ते इस तो बाद कदों बनाउणी ये भी सतगुरु जाणदे ने। है जी, धन गुरु रामदास जी, धन गुरु रामदास जी। मैनू चरणजीत सिंह जी दस रहे सी, कहते तकरीबन 8 साल पहले तुसी गुरु घर विच आए सी, 8 साल पहले, मैनू नहीं सी याद किवें 8 साल बीत गए तुहाडे दर्शन दोबारा करन दे विच, किवें समां लंघ गया, हुण पता नहीं कदों दीदार होने ने। ते मेरी बेनती लाहा पूरा खट्टिओ, जिथे जगह मिले बस बैठ के आनंद लाओ। और फिर मैं दोहरा दियां, जिन्हां ने मोबाइल अपने कोल रखे ने बंद कर देना या साइलेंट मोड ते, बस ध्यान कीर्तन वल, शब्द दे वल, कथा वल। एक एक कथा दा कीर्तन दा किणका साडे मन रूपी खेत दे अंदर डिगे, बाहर ना डिगे। आओ गुरु अर्जन दे पातशाह जी की फरमान कर रहे, गुरु उस्तत दे विच सारी संगत बोलिओ, कोई रसना मंझी ना रहे जी। महिमा कहीं न जाए गोरे समरथ दे। बोलो महिमा कहीं न जाए गोरे समरथ देव। महिमा कहीं न जाए गोरे समरथ देव। गोर पार ब्रह्म परमेश्वर, गोर पार ब्रह्म परमेश्वर, अपरंपर अलख अपेव। महिमा कहीं न जाए गोरे समरथ दे, गोरे समरथ दे। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब। महिमा कहीं न जाए गोरे समरथ दे, गोरे समरथ देव।
ने जी धन बाबा दीप सिंह जी। सो सतगुर तन तन जिन परम गढ़ तोड़िया। सो सतगुर तन तन जिन परम गढ़ तोड़िया। सो सतगुर वाहो वाहो जिन हर स्यों जोड़िया। सो सतगुर वाहो वाहो जिन हर स्यों जोड़िया। जिन हर स्यों जोड़िया महिमा कहीं न जाए। गोरे समरथ दे गोरे समरथ दे। बड़ो महिमा कहीं न जाए। गोरे समरथ दे गोरे समरथ दे। धन गुरु रामदास जी धन गुरु रामदास जी। प्यार न लखो ने जी धन बाबा दीप सिंह जी। नाम निधान अखुट गुर दे दारू। नाम निधान अखुट गुर दे दारू। महारोग बिकराले तिने पिदारू। महारोग बिकराले तिने पिदारू। तिने पिदारू महिमा कहीं न जाए। गोरे समरथ दे गोरे समरथ दे। बड़ो महिमा कहीं न जाए। गोरे समरथ दे गोरे समरथ दे। धन गुरु रामदास जी धन गुरु रामदास जी। प्यार न लखो ने जी धन बाबा दीप सिंह जी। पाया नाम निधान बहुत खजाने
पहचानिया जिता जन्म अपार आप पहचानिया आप पहचानिया। पढ़ो महिमा कहीं न जाए गोरे समरथ दे गोरे समरथ दे महिमा कहीं न जाए गोरे समरथ दे गोरे समरथ दे। धन गुरु तेग बहादुर साहिब धन गुरु तेग बहादुर साहिब गुरु तेग बहादुर साहिब धन गुरु तेग बहादुर साहिब गुरु तेग बहादुर साहिब धन गुरु तेग बहादुर साहिब। सगल पदार्थ तिस मिले जिन गुर डिठा जाए गुर चरणी जिन मन लगा से वड भागी माए गुर दाता समरथ गुर गुर सब में रया समाए गुर परमेश्वर पार ब्रह्म गुर डुबदा ले तराए। तन गुरु तेग बहादुर साहिब तन गुरु तेग बहादुर साहिब धन गुरु तेग बहादुर साहिब धन गुरु तेग बहादुर साहिब। करोगे कृपा दास बोले मेरे बाद वीर तीजे हिस्से च पैना एक एक चों पंजा पंजा दी आवाज आवे गज के कृपा करियो गज के। तन गुरु तेग बहादुर साहिब तन गुरु तेग बहादुर साहिब धन गुरु तेग बहादुर साहिब धन गुरु तेग भैणा बोलो मेरियां साहिब। तन गुरु तन गुरु तेग बहादुर साहिब तन गुरु तेग बहादुर साहिब धन गुरु बोलो तेग वीरो बहादुर साहिब धन गुरु तेग बहादुर भैणा साहिब। तन गुरु गुर परमेश्वर पूजिए मन तन लाए प्यार सतगुर दाता जी का सबसे दे आधार सतगुर बचन कमावने सच्चा एहो विचार बिन साधु संगत रत्या माया मोह सब शार मेरे साजन हर हर नाम समाल साधु संगत मन वसे पूरन होवे काल गुर समरथ अपार गुर वट पागी दर्शन होए गुर अगोचर निर्मला गुर जे वड अवर न कोए गुर करता गुर करण हार गुरमुख सच्ची सोए गुर ते बाहर किछ नहीं गुर कीता लोड़े सो खोए तन गुरु तेग बहादुर साहिब तन गुरु तेग बहादुर साहिब धन गुरु तेग बहादुर बोलो वीर धन गुरु तेग बहादुर भैणा साहिब। तन गुरु तेग गुर तीरथ गुर पार जात गुर मनसा पूरण खार गुर दाता घर नाम दे उतरे सब संसार गुर समरथ गुर निरंकार गुर समरथ गुर निरंकार गुर ऊंचा अगम अपार गुर की
महिमा अगम है, क्या कथे कथन खार। तन गुरु तेग बहादुर साहिब, तन गुरु तेग बहादुर साहिब, तन गुरु तेग बहादुर साहिब, तन गुरु तेग बहादुर साहिब। तन गुरु गुरमुखो बोले तुसी भी भैणो तुसी भी, पर थोड़ा जिहा जोर होर लाउणा आपां। एक एक चों पंजां पंजां दी आवाज आवे, आखो धन गुरु रामदास जी, धन गुरु रामदास जी। एक एक चों पंजां पंजां दी आवाज आवे, मेरी बेनती बचन मन्निओ, कज के सारे हाजरी लाओ और एडी भावना नाल जपिओ कि असी धन गुरु तेग बहादुर साहिब जी दियां अज खुशियां लैके अपने घरां 'च जाना है। खुशियां लैके, असीसां लैके, बरकतां लैके सारे करियो किरपा। तन गुरु तेग बहादुर साहिब, तन गुरु तेग बहादुर साहिब, तन गुरु तेग बहादुर वीर मेरे वीर, तन गुरु तेग बहादुर भैणा मेरियां, तन गुरु जितने फल मन पांछिए तितने सतगुर पास। पूरब लिखे पावने सच नाम दे रास। सतगुर सरणी आए पौड़ नहीं विनाश। हर नानक कदे न विसरो एओ जियो पिंड तेरा सास। जितने फल मन पाछिए तितने सतगुर पास। तन गुरु तेग बहादुर साहिब, तन गुरु तेग बहादुर साहिब, तन गुरु तेग बहादुर साहिब, तन गुरु तेग बहादुर साहिब। तन गुरु तेग बहादुर साहिब, तन गुरु तेग बहादुर साहिब, तन गुरु तेग बहादुर साहिब, तन गुरु तेग बहादुर साहिब। तन गुरु ਤੁਹਾਡਾ ਲਾਡ ਹੋਰ ਵੱਧ ਜਾਏਗਾ ਗੁਰੂ ਪਿਤਾ ਪ੍ਰਤੀ। ਇੱਕ ਮੈਂ ਬਚਨ ਕਰਾਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਿਰਲੇ ਦਾ ਨਾਮ ਤੁਸੀਂ ਸਭ ਨੇ ਸੁਣਿਆ, ਬਿਰਲਾ ਟਾਟਾ। ਇੱਕ ਜਗ੍ਹਾ ਤੇ ਨਾ ਬਿਰਲੇ ਦਾ ਸਨਮਾਨ ਸਮਾਰੋਹ ਰੱਖਿਆ, ਬਿਰਲੇ ਦਾ। ਹੁਣ ਜਦੋਂ ਬਿਰਲੇ ਦਾ ਸਨਮਾਨ ਸਮਾਰੋਹ ਰੱਖਿਆ, ਬੜਾ ਸਤਿਕਾਰ ਕੀਤਾ, ਸਾਰੇ ਹਿੰਦੂ ਵੀਰਾਂ ਨੇ ਰੱਖਿਆ ਸੀ ਸਨਮਾਨ, ਬਹੁਤ ਆਦਰ ਮਾਣ ਦਿੱਤਾ। ਤੇ ਜਦੋਂ ਸਾਰਾ ਸਨਮਾਨ ਸਮਾਰੋਹ ਸੰਪੰਨਤਾ ਵੱਲ ਵਧ ਰਿਹਾ ਨਾ, ਤੇ ਜਿਹੜੇ ਪ੍ਰਬੰਧਕ ਉਹ ਪਤਾ ਕੀ ਕਹਿੰਦੇ ਬਿਰਲੇ ਨੂੰ, ਕਹਿੰਦੇ ਜੀ 2 ਮਿੰਟ ਤੁਸੀਂ ਵੀ ਮਾਈਕ ਤੇ ਕੁਝ ਬੋਲੋ, ਗੱਲ ਸੁਣਨ ਵਾਲੀ ਜੀ। ਬਿਰਲਾ ਕਹਿੰਦਾ ਮੈਂ ਕਦੀ ਬੋਲਿਆ ਨਹੀਂ ਏਦਾਂ। ਕਹਿੰਦੇ ਜੀ ਤੁਹਾਡਾ ਸਨਮਾਨ ਕੀਤਾ, ਤੁਸੀਂ ਦੋ ਸ਼ਬਦ ਹੀ ਬੋਲੋ ਚਾਹੇ। ਤੇ ਬਿਰਲੇ ਨੇ ਪਿਆਰਿਓ 2 ਗੱਲਾਂ ਕਹੀਆਂ। 2 ਹਜ਼ਾਰਾਂ ਹਿੰਦੂ ਵੀਰ ਉੱਥੇ ਬੈਠੇ ਸੀ, ਜਿਨ੍ਹਾਂ ਦੀ ਥੋੜੀ ਬਹੁਤੀ ਸ਼ਰਧਾ ਘੱਟ ਵੀ ਸੀ ਨਾ, ਉਹਨਾਂ ਦੀ ਵੀ ਬਣ ਗਈ। ਇਹੋ ਜਿਹੇ ਲਫ਼ਜ਼ ਬੋਲੇ। ਹਾਂਜੀ, ਬਿਰਲੇ ਨੇ ਮਾਈਕ ਤੇ ਆ ਕੇ 2 ਗੱਲਾਂ ਕੀਤੀਆਂ। ਪਹਿਲੀ ਗੱਲ ਪਤਾ ਕੀ ਕੀਤੀ? ਕਹਿੰਦਾ ਮੇਰੇ ਹਿੰਦੂ ਭਰਾਵੋ, ਆ ਜਿਹੜਾ ਤੁਸੀਂ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ ਨਾ, ਤਿਲਕ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ, ਮਤ ਖਿਆਲ ਕਰਨਾ ਇਹ ਕੋਈ ਰੰਗ ਦਾ ਹੈ ਜਾਂ ਕੇਸਰ ਦਾ ਹੈ ਜਾਂ ਗੁਲਾਲ ਦਾ, ਕਿਸੇ ਚੀਜ਼ ਨਹੀਂ। ਕਹਿੰਦਾ ਮੇਰੇ ਹਿੰਦੂ ਭਰਾਵੋ, ਜਿਹੜਾ ਤੁਸੀਂ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ ਨਾ, ਕੇਸਰ ਦਾ, ਚੰਦਨ ਦਾ ਜਾਂ ਕਿਸੇ ਹੋਰ ਚੀਜ਼ ਦਾ ਨਹੀਂ। ਕਦੀ ਗੌਰ ਦੇ ਨਾਲ ਵੇਖੋ, ਇਹ ਤਿਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁੱਚੇ ਲਹੂ ਦਾ ਤੁਸੀਂ ਲਾਉਂਦੇ ਹੋ। ਸਤਿ ਸ੍ਰੀ ਅਕਾਲ। ਜੇ ਕਿਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਕੁਰਬਾਨੀ ਨਾ ਦਿੰਦੇ, ਇਹ ਛੋਟੀ ਗੱਲ ਨਹੀਂ। ਔਰੰਗਜ਼ੇਬ 1.25 ਮਣ ਜਨੇਊ ਰੋਜ਼ ਦਾ ਉਤਾਰਦਾ ਸੀ, ਫਿਰ ਕੁਝ ਖਾਂਦਾ ਸੀ। 1.25 ਮਣ ਜਨੇਊ, ਕਿੰਨੇ ਹਿੰਦੂਆਂ ਦਾ ਕਤਲੇਆਮ ਕਰਦਾ ਸੀ ਰੋਜ਼, ਫਿਰ ਕੁਝ ਖਾਂਦਾ ਸੀ। ਇਹ ਤੇ ਮੈਂ ਕਹਿੰਦਾ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ, ਸ਼ੁਕਰਾਨਾ।
ਉਹ ਜੇ ਸਾਡੇ ਅੱਜ ਮੰਦਰਾਂ ਦੇ ਵਿੱਚ ਟੱਲ ਵੀ ਖੜਕਦੇ ਨੇ ਨਾ, ਕਿਰਪਾ ਗੁਰੂ ਤੇਗ ਬਹਾਦਰ ਦੀ ਹੈ ਜੀ। ਜੇ ਮਹਾਰਾਜ ਕਿਤੇ ਕੁਰਬਾਨੀ ਨਾ ਦਿੰਦੇ ਆ ਚੀਜ਼ਾਂ ਨਹੀਂ ਸੀ ਹੋਣੀਆਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਸੱਚਾਈ ਹੈ, ਕਿਸੇ ਕੋਲੋਂ ਲੁਕੀਆਂ ਤੇ ਨਹੀਂ ਨਾ ਗੱਲਾਂ। ਅਸੀਂ ਸ਼ੁਕਰਾਨਾ ਨਾ ਕਰੀਏ ਉਹ ਗੱਲ ਵੱਖਰੀ, ਅਸੀਂ ਇਹ ਕਿਰਤ ਘਣ ਬਣ ਗਏ ਉਹ ਗੱਲ ਵੱਖਰੀ ਹੈ। ਗਿਆਨੀ ਸੰਤ ਸਿੰਘ ਮਸਕੀਨ, ਉਹਨਾਂ ਦੀ ਇੱਕ ਦਿਨ ਮੈਂ ਟੇਪ ਸੁਣ ਰਿਹਾ ਸਾਂ, ਉਹਨਾਂ ਨੇ ਜ਼ਿਕਰ ਸੁਣਾਇਆ, ਕਹਿੰਦੇ ਇੱਕ ਸਵੀਮਿੰਗ ਪੂਲ ਦੇ ਇਰਦ ਗਿਰਦ ਕਾਫੀ ਲੋਕ ਬੈਠੇ ਤੇ ਕਹਿੰਦੇ ਇੱਕ ਛੋਟਾ ਜਿਹਾ ਬੱਚਾ ਨਾ ਉਹ ਸਵੀਮਿੰਗ ਪੂਲ ਦੇ ਵਿੱਚ ਡਿੱਗ ਪਿਆ। ਹੁਣ ਜਦੋਂ ਡਿੱਗਾ, ਬਿਲਕੁਲ ਛੋਟਾ 3-4 ਸਾਲ ਦੀ ਉਹਦੀ ਉਮਰ, ਕਹਿੰਦੇ ਕਿ ਗੋਰੇ ਨੇ ਤੱਕਿਆ ਕਿ ਇਦਾਂ ਬੱਚਾ ਡਿੱਗਿਆ, ਮਾਤਾ ਪਿਤਾ ਦਾ ਧਿਆਨ ਨਹੀਂ ਉਹਦੇ ਵੱਲ, ਉਹਨੇ ਆਪਣੇ ਕੱਪੜਿਆਂ ਦੀ ਵੀ ਪਰਵਾਹ ਨਹੀਂ ਕੀਤੀ, ਮੇਰੀ ਕੀਮਤੀ ਪੋਸ਼ਾਕ ਕੇ ਭਿੱਜ ਜਾਏਗੀ ਜਾਂ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ, ਛਾਲ ਮਾਰੀ ਸਵੀਮਿੰਗ ਪੂਲ ਦੇ ਵਿੱਚ, ਬੱਚੇ ਨੂੰ ਕੱਢਿਆ, ਆਵਾਜ਼ ਦਿੱਤੀ, ਕੌਣ ਨੇ? ਇਹਦੇ ਮਾਤਾ ਪਿਤਾ। ਮਾਤਾ ਪਿਤਾ ਆਏ, ਉਸ ਸਮੇਂ ਕਹਿੰਦਾ ਜੀ ਇਹ ਤੇ ਪਾਣੀ 'ਚ ਇਦਾਂ ਡੁੱਬਣ ਲੱਗਾ ਸੀ, ਮੈਂ ਬਚਾਇਆ। ਉਹਨਾਂ ਨੇ ਕੀਤਾ ਕਿ ਬੱਚੇ ਨੂੰ ਚੱਕਿਆ, ਉਸੇ ਵੇਲੇ ਤੁਰ ਪਏ। ਉਹ ਅੰਗਰੇਜ਼, ਉਹ ਗੋਰਾ ਬੜਾ ਹੈਰਾਨ, ਮੈਂ ਇਹਨਾਂ ਦੇ ਬੱਚੇ ਦੀ ਜਾਨ ਬਚਾਈ। ਕਿਤੇ ਇੰਨਾ ਹੀ ਕਹਿ ਦਿੰਦੇ ਥੈਂਕ ਯੂ, ਕੋਈ ਧੰਨਵਾਦ, ਕੋਈ 2 ਲਫ਼ਜ਼ ਹੀ ਬੋਲ ਦਿੰਦੇ। ਇਹ ਕਿਹੋ ਜਿਹੇ ਨੇ? ਬੱਚੇ ਨੂੰ ਚੱਕਿਆ, ਉਸੇ ਵੇਲੇ ਤੁਰ ਪਏ। ਬੜਾ ਹੈਰਾਨ ਹੋ ਰਿਹਾ ਤੇ ਇੱਕ ਗੁਰਮੁਖ ਜਨ ਉੱਥੇ ਬੈਠਾ ਸੀ, ਉਹ ਪਤਾ ਕੀ ਕਹਿੰਦਾ, ਕਹਿਣ ਲੱਗਾ, ਪਿਆਰਿਆ ਤੂੰ ਹੈਰਾਨ ਨਾ ਹੋ ਕਿ ਤੂੰ ਇਹਨਾਂ ਦੇ ਬੱਚੇ ਦੀ ਜਾਨ ਬਚਾਈ, ਇਹਨਾਂ ਨੇ ਤੇਰਾ ਧੰਨਵਾਦ ਨਹੀਂ ਕੀਤਾ, ਥੈਂਕ ਯੂ ਨਹੀਂ ਕੀਤਾ, ਹੈਰਾਨ ਨਾ ਹੋ। ਇਹ ਤੇ ਉਹ ਲੋਕ ਨੇ ਉਹ ਜਿਸ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਾ ਕੁਝ ਇਹਨਾਂ ਦੇ ਲਈ ਕੁਰਬਾਨ ਕਰਤਾ, ਇਹ ਤੇ ਧੰਨਵਾਦ ਉਹਨਾਂ ਦਾ ਵੀ ਨਹੀਂ ਕਰਦੇ। ਇਹ ਮੇਰੀ ਬੇਨਤੀ, ਨਾ ਸ਼ੁਕਰੇ ਨਾ ਬਣੋ, ਨਾ ਸ਼ੁਕਰੇ ਨਾ ਬਣੋ। ਮੈਂ ਆਪਣੀ ਗੱਲ ਵੀ ਵਿੱਚੇ ਕਰ ਰਿਹਾ, ਨਾ ਸ਼ੁਕਰੇ ਨਾ ਬਣੀਏ। ਸਵੇਰੇ ਜਦੋਂ ਉੱਠਦੇ ਆ ਨਾ, ਜਿੰਨੇ ਹਿੰਦੂ ਵੀਰ ਬੈਠੇ ਹੋ, ਸਹਿਜਧਾਰੀ ਵੀਰ ਬੈਠੇ ਹੋ, ਇਸ ਵੇਲੇ 3 ਚੈਨਲਾਂ ਦੇ ਉੱਤੇ ਲਾਈਵ ਚੱਲ ਰਿਹਾ ਪ੍ਰੋਗਰਾਮ। ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਤਿੰਨੇ YouTube ਚੈਨਲ ਦੇ ਉੱਤੇ ਲਾਈਵ ਚੱਲ ਰਿਹਾ। ਇਹ ਮੈਂ ਸਭ ਨੂੰ ਬੇਨਤੀ ਕਰਦਾ, ਸਭ ਨੂੰ, ਇੱਥੇ ਜਿੰਨੇ ਹਿੰਦੂ ਵੀਰ ਬੈਠੇ ਹੋ, ਸਹਿਜਧਾਰੀ ਵੀਰ, ਜਾਂ ਜਿਹੜੇ ਸੁਣ ਰਹੇ ਘਰਾਂ 'ਚ, ਜਾਂ ਜਿਨ੍ਹਾਂ ਨੇ ਸੁਣਨਾ, ਉਹ ਪਿਆਰਿਓ ਅਸੀਂ ਨਾ ਸ਼ੁਕਰੇ ਨਾ ਬਣੀਏ। ਸਵੇਰੇ ਉੱਠ ਕੇ ਰਾਮ ਜੀ ਦਾ ਨਾਮ ਲਓ, ਕ੍ਰਿਸ਼ਨ ਜੀ ਦਾ ਨਾਮ ਲਓ, ਜੋ ਤੁਹਾਡੇ ਇਸ਼ਟ ਨੇ ਉਹਨਾਂ ਦਾ ਨਾਮ ਜਪੋ। ਪਰ ਸਭ ਕੁਝ ਕਰਨ ਤੋਂ ਪਹਿਲੇ ਇੱਕ ਵਾਰੀ ਸਵੇਰੇ ਉੱਠ ਕੇ ਜ਼ਰੂਰ ਇਹਨਾਂ ਕਹਿ ਦਿਆ ਕਰੋ, ਧੰਨ ਗੁਰੂ ਤੇਗ ਬਹਾਦਰ ਜੀ ਤੁਹਾਡਾ ਸ਼ੁਕਰ ਹੈ। ਜੇ ਅੱਜ ਅਸੀਂ ਸਾਹ ਵੀ ਲੈ ਰਹੇ ਆ ਨਾ, ਤੁਹਾਡੀ ਕਿਰਪਾ ਨਾਲ ਲੈ ਰਹੇ ਆ, ਤੁਹਾਡੀ ਕਿਰਪਾ ਨਾਲ। ਮੈਨੂੰ ਬੜੀ ਖੁਸ਼ੀ ਹੁੰਦੀ, ਸੂਰਤ ਕਦੀ ਜਾ ਕੇ ਵੇਖਿਓ, ਸੂਰਤ ਪਿਆਰਿਓ, ਇਹੋ ਜਿਹੇ ਸਹਿਜਧਾਰੀ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਵੱਡੇ ਮੁੰਡੇ ਨੂੰ, ਵੱਡੇ ਪੁੱਤਰ ਨੂੰ ਨਾ ਸਿੱਖ ਬਣਾਇਆ, ਵੱਡੇ ਪੁੱਤਰ ਨੂੰ। ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਜੀ ਤੁਸੀਂ ਆਪਣੇ ਵੱਡੇ ਪੁੱਤਰ ਨੂੰ ਇਦਾਂ ਸਿੱਖ ਕਿਉਂ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਲਈ ਆਪਣਾ ਸਭ ਕੁਝ ਵਾਰ ਦਿੱਤਾ, ਸੀਸ ਧੜ ਤੋਂ ਜੁਦਾ ਕਰਵਾਤਾ। ਅਸੀਂ ਆਪਣੇ ਵੱਡੇ ਪੁੱਤ ਨੂੰ ਤਾਂ ਕਰਕੇ ਸਿੱਖ ਬਣਾਉਂਦੇ ਆ ਕਿ ਚਲੋ ਅਸੀਂ ਕੁਝ ਹੋਰ ਨਹੀਂ ਕਰ ਸਕਦੇ, ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਘਰ ਦੇ ਵਿੱਚ ਇੱਕ ਸਿੱਖ ਆ ਗਿਆ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡਾ ਸ਼ੁਕਰਾਨਾ ਹੋਣਾ ਸ਼ੁਰੂ ਹੋ ਜੇ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ
ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਇਹ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।